ਤੇ ਅਗਲੀ ਖਬਰ ਜੀ ਯੂਕਰੇਨ ਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਆ। ਯੂਕਰੇਨ ਦੇ ਮੀਡੀਆ ਆਊਟਲੈਟਸ ਤੇ ਸੋਸ਼ਲ ਮੀਡੀਆ ਯੂਜ਼ਰਸ ਇਹ ਦੱਸ ਰਹੇ ਆ ਕਿ ਰਸ਼ੀਆ ਦਾ ਇੱਕ ਟੌਪ ਦਾ ਕਮਾਂਡਰ ਜਿਹੜਾ ਆ ਉਹ ਯੂਕਰੇਨ ਦੇ ਫੌਜੀਆਂ ਨੇ ਫੜ ਲਿਆ ਹੈਗਾ ਆ। ਟਵੀਟ ਟੈਲੀਗ੍ਰਾਮ ਦੇ ਉੱਤੇ ਜੋ ਲੈਫਟੀਨੈਂਟ ਜਨਰਲ ਐਂਡਰੇ ਸਚੋਵੀ ਆ, ਕਹਿੰਦੇ ਵੀ ਰਸ਼ੀਅਨ ਦਾ ਬਹੁਤ ਵੱਡਾ ਕਮਾਂਡਰ ਸੀ, ਉਸ ਨੂੰ ਹੈਂਡਕਫਟ ਕੀਤੇ ਹੋਏ, ਹੱਥ ਬੰਨੇ ਹੋਏ, ਉਹਦੇ ਤੇ ਗੋਡਿਆਂ ਭਾਰ ਬੈਠਾ ਹੋਇਆ, ਉਹਦੀਆਂ ਜਿਹੜੀਆਂ ਫੋਟੋਆਂ ਆ ਉਹ ਦਿਖਾਈਆਂ ਗਈਆਂ ਆ। ਬਾਲਕਲੀਆ ਏਰੀਆ ਤੇ ਖਾਰਕਿਵ ਰੀਜਨ ਜੋ ਹੈਗਾ ਰਸ਼ੀਆ ਦਾ, ਸੌਰੀ ਯੂਕਰੇਨ ਦਾ, ਉੱਥੇ ਇਸ ਨੂੰ ਫੜਿਆ ਗਿਆ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦੇ ਲਾਇਰਸ ਆ ਤੇ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਆਪਣੀ ਲਿਸਟ ਜਿਹੜੀ ਆ ਉਹ ਅਦਾਲਤ ਵਿੱਚ ਪੇਸ਼ ਕੀਤੀ ਆ ਵੀ ਆ ਜਿਹੜੇ ਕੈਂਡੀਡੇਟ ਹੋ ਸਕਦੇ ਆ ਸਪੈਸ਼ਲ ਮਾਸਟਰ ਦੇ ਲਈ। ਸੋ ਸਪੈਸ਼ਲ ਮਾਸਟਰ ਦਾ ਮਕਸਦ ਇਹੀ ਆ ਵੀ ਜਿੰਨੀ ਦੇਰ ਤੱਕ ਉਹ ਕੱਲੇ ਜਿਹੜੇ ਡਾਕੂਮੈਂਟ ਦੇ ਉੱਤੇ ਫੈਸਲਾ ਨਹੀਂ ਲੈ ਲੈਂਦੇ ਵੀ ਇਹ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਟਰੰਪ ਹੋਣਾ ਦੀ ਚੱਲ ਰਹੀ ਆ, ਉਸ ਦੇ ਲਈ ਇਨਵੈਸਟੀਗੇਸ਼ਨ ਦੇ ਲਈ FBI ਨੂੰ ਇਹ ਡਾਕੂਮੈਂਟ ਦਿੱਤੇ ਜਾ ਸਕਦੇ ਆ ਦੇਖਣ ਦੇ ਲਈ ਜਾਂ ਨਹੀਂ, ਉਨੀ ਦੇਰ ਤੱਕ FBI ਉਹਨਾਂ ਡਾਕੂਮੈਂਟਸ ਨੂੰ ਜਿਹੜੀ ਇਨਵੈਸਟੀਗੇਟ ਆ ਉਹ ਨਹੀਂ ਕਰ ਸਕਦੀ। ਆਲਦੋ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਆ ਉਹ ਇਸ ਤੇ ਉਲਟ ਅਪੀਲ 11ਵੇਂ ਸਰਕਟ ਦੇ ਵਿੱਚ ਪਾਈ ਆ ਵੀ ਜਿਹੜਾ ਸਪੈਸ਼ਲ ਮਾਸਟਰ ਇਹਨਾਂ ਨੇ ਲਾਇਆ ਗਿਆ ਆ ਜਿਹੜੀ ਹੇਠਲੀ ਅਦਾਲਤ ਦੇ ਦੁਆਰਾ, ਵੀ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਡਾਕੂਮੈਂਟਸ ਆ ਉਹਨਾਂ ਦੀ ਜਾਂਚ ਆ FBI ਦੇ ਦੁਆਰਾ ਕੀਤੀ ਜਾਣੀ ਚਾਹੀਦੀ ਆ। ਸੋ ਪਰ ਉਹਨਾਂ ਨੇ ਇਹ ਵੀ ਨਾਲ ਰੱਖਿਆ ਆ, ਦੋਨਾਂ ਹੀ ਜਿਹੜੀਆਂ ਧਿਰਾਂ ਨੇ ਆਪੋ ਆਪਣੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਭੇਜੀਆਂ ਨੇ ਵੀ ਇਹਨਾਂ ਵਿੱਚੋਂ ਕਿਸੇ ਨੂੰ ਜਿਹੜਾ ਸਪੈਸ਼ਲ ਮਾਸਟਰ ਆ ਉਹ ਲਗਾਇਆ ਜਾਵੇ। 10,000 ਤੋਂ ਵੱਧ ਡਾਕੂਮੈਂਟਸ, ਜਿਨ੍ਹਾਂ ਵਿੱਚ 150 ਤੋਂ ਵੱਧ ਜਿਹੜੇ ਟੌਪ ਸੀਕ੍ਰੇਟ ਤੇ ਕਲਾਸੀਫਾਈਡ ਡਾਕੂਮੈਂਟਸ ਮਾਰ-ਆ-ਲਾਗੋ ਦੇ ਵਿੱਚ FBI ਦੀ ਰੇਡ ਜਿਹੜੀ 8 ਅਗਸਤ ਨੂੰ ਮਾਰੀ ਗਈ ਸੀ ਮਾਰ-ਆ-ਲਾਗੋ 'ਚ, ਉਹਦੇ ਵਿੱਚ ਜ਼ਬਤ ਕੀਤੇ ਗਏ ਸੀ। ਜੀ ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਆ। ਜਿਹੜੇ ਮਾਈਗ੍ਰੈਂਟਸ ਟੈਕਸਸ ਦੇ ਬਾਰਡਰ ਦੇ ਉੱਤੇ ਅਰੈਸਟ ਕੀਤੇ ਜਾ ਰਹੇ ਆ, ਉਹਨਾਂ ਦੀਆਂ ਬੱਸਾਂ ਭਰ ਕੇ ਟੈਕਸਸ ਦੇ ਗਵਰਨਰ ਵੱਲੋਂ ਸ਼ਿਕਾਗੋ ਦੇ ਵਿੱਚ, ਨਿਊਯਾਰਕ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ ਭੇਜੀਆਂ ਜਾ ਰਹੀਆਂ ਆ। ਸੋ ਸ਼ਿਕਾਗੋ ਦੇ ਵਿੱਚ 100 ਤੋਂ ਵੱਧ ਹੋਰ ਮਾਈਗ੍ਰੈਂਟਸ ਕੱਲ ਭੇਜੇ ਗਏ ਹੈਗੇ ਆ, ਜਿਨ੍ਹਾਂ ਨੂੰ ਉੱਥੇ ਇੱਕ ਕਹਿੰਦੇ ਪਈ ਹੈਮਪਟਨ ਇਨ ਜੋ ਵਾਰਰੇਜ ਦੇ ਵਿੱਚ ਆ ਤੇ ਹੌਲੀਡੇ ਇਨ ਕੰਟਰੀ ਸਾਈਡ ਦੇ ਵਿੱਚ ਆ, ਉੱਥੇ ਰੱਖਿਆ ਗਿਆ। 300 ਤੋਂ ਵੱਧ ਮਾਈਗ੍ਰੈਂਟਸ ਆਲਰੇਡੀ ਟੈਕਸਸ ਤੋਂ ਸ਼ਿਕਾਗੋ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਸ਼ਿਕਾਗੋ ਇੱਕ ਸੈਂਚੁਰੀ ਸਿਟੀ ਆ, ਕੁੱਕ ਕਾਉਂਟੀ ਵੀ ਸੈਂਚੁਰੀ ਕਾਉਂਟੀ ਹੈਗੀ ਆ, ਤੇ ਮਾਈਗ੍ਰੈਂਟਸ ਨੂੰ ਵਰਰਿਜ ਹੈਮਪਟਨ ਇਨ ਤੇ ਰੱਖਿਆ ਗਿਆ ਜੋ ਕਿ ਡੂ ਪੇਜ ਕਾਉਂਟੀ ਆ, ਤੇ ਉਸ ਦਾ ਕਹਿੰਦੇ ਸਟੇਟਸ ਅਨਕਲੀਅਰ ਹੈਗਾ ਆ। ਬਰਰਿਜ ਦੇ ਰਿਪਬਲਿਕਨ ਮੇਅਰ ਗੈਰੀ ਗਰਾਸੋ ਨੇ ਇਹ ਕਿਹਾ ਆ ਕਿ ਮੈਂ ਆਪਣੇ ਬਾਰਡਰ ਸਿਕਿਉਰ ਰੱਖੂੰਗਾ ਤੇ ਅਸੀਂ ਜਿਹੜੇ ਆ ਸੈਂਚੁਰੀ ਸਿਟੀਜ਼ ਆ ਉਹਨਾਂ ਨੂੰ ਡਿਫੰਡ ਕਰਕੇ ਰੱਖਾਂਗੇ। ਸੋ ਉੱਥੇ ਦੀ ਸ਼ਿਕਾਗੋ ਦੀ ਮੇਅਰ ਲਾਈਟਫੁੱਡ ਤੇ ਇਹ ਜਿਹੜੇ ਮੇਅਰ ਹੈਗੇ ਆ ਗੈਰੀ ਗਰਾਸੋ, ਇਹਨਾਂ ਦੇ ਵਿੱਚ ਵੀ ਹੁਣ ਕਾਫੀ ਜਿਹੜੀ ਆ ਜੰਗ ਆਪਸ ਦੇ ਵਿੱਚ ਲੱਗ ਗਈ ਹੈਗੀ ਆ। ਸੋ ਪਹਿਲਾਂ ਤਾਂ ਟੈਕਸਸ ਦੇ ਗਵਰਨਰ ਨੂੰ ਲੈ ਕੇ ਇਹ ਸਾਰੇ ਜੋ ਉੱਥੇ ਦੇ ਗਵਰਨਰ ਆ, ਚਾਹੇ ਉਹ ਵਾਸ਼ਿੰਗਟਨ DC ਦੇ ਆ, ਨਿਊਯਾਰਕ ਦੇ ਆ ਜਾਂ ਸ਼ਿਕਾਗੋ ਦੇ ਆ, ਕਾਫੀ ਬਿਆਨ ਕੱਸਦੇ ਸੀ। ਹੁਣ ਜਦੋਂ ਬੱਸਾਂ ਭਰ ਕੇ ਉੱਥੇ ਜਾਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਉਹਨਾਂ ਦਾ ਧਿਆਨ, ਟੈਕਸਸ ਦਾ ਜੋ ਗਵਰਨਰ ਆ ਉਹ ਕਹਿੰਦਾ ਮੇਰਾ ਉੱਥੇ ਲੋਕਾਂ ਨੂੰ ਭੇਜਣ ਦਾ ਮੇਨ ਮਕਸਦ ਇਹੀ ਆ ਵੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਕਿਸ ਤਰ੍ਹਾਂ ਕਿੰਨੀ ਗਿਣਤੀ ਦੇ ਵਿੱਚ ਲੋਕ ਐਂਟਰ ਹੋ ਰਹੇ ਹੈਗੇ ਆ। ਸੋ ਇਹ ਇੱਕ ਹੁਣ ਵੱਡਾ ਇਸ਼ੂ ਬਣ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਇੱਕ ਆਪਸੀ ਕਹਿ ਲਓ ਵੀ ਨੋਕ ਝੋਕ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ। ਚਿਰ ਤੋਂ ਜਿਹੜੇ ਚਰਚਾਵਾਂ ਜਿਹੜੀਆਂ ਇਸ ਹਰਜੋਤ ਸਿੰਘ ਜੀ ਚੱਲਦੀਆਂ ਆ ਰਹੀਆਂ ਸੀਗੀਆਂ। ਸੋ ਟੈਕਸਸ ਦੇ ਗਵਰਨਰ ਨੇ ਜਿਹੜੇ ਫੈਸਲੇ ਆ ਉਹ ਲਏ ਆ ਵੀ ਲੋਕਾਂ ਨੂੰ ਭਾਈ ਬੱਸਾਂ ਭਰ ਕੇ ਹੁਣ ਦੂਜੇ ਸੂਬਿਆਂ 'ਚ ਘੱਲਣਾ ਇਹਨਾਂ ਨੇ ਸ਼ੁਰੂ ਕੀਤਾ ਆ।